वाहिगुरू जी का खालसा वाहिगुरू जी की फतेह। सारे नदी पिछले 5 दिनों तो पानी नाल पूरा पानी 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 है 5 दिनों और लगातार बरसात हो रही है मराठवाड़ा कल 2 घंटे 2 बार बरसात हुई, पानी ही पानी करता। और अज गोदावरी का नज़ारा देखो जी। आ सामने गागर कुंड है। कल गागर कुंड तो थले पानी सीगा, अज गागर कुंड अद्धा पानी नाल डुबिया होया। अमरजीत जी खालसा वाहिगुरू जी की फतेह। गोदावरी का दर्शन करो जी। कल कितना पानी सीगा और अज देखो आ गागर कुंड है जितों पानी लैके जाते हैं सवेरे सचखंड साहब इशनान लिए। अज पानी नाल अद्धी डुबी हुई है। आहो नाल सेवादार भी आए सारे गोदावरी का नज़ारा देखते। हाँ निर्मल सिंह फोन नाल गल करदा। दूर थले एक जो पुराना पुल है जिन्होंने 9 घाट पुल करते, उत्थे पहला किश्तियाँ लग्या करती सी। किश्तियाँ तो बंदे आर पार जाया करते थे। अज वो पुल दे बिल्कुल बराबर दे पानी चल रहा। मेन पुल हैगा जी। दूर तक जिथे भी निगाह मारो पानी 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 पानी। 2006 हाँ जो 2006 पानी आया सीगा उदो शहर च पानी घूम गया सीगा। लंगर साहब भी गोडे 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 तो थले पानी सीगा। हाँ हाँ जी गुरुद्वारा नगीना घाट साहब है जी। पिछे लंगर साहब के पिछे जी बिल्डिंग नज़र आ रही है बनती हुई, यह गुरु अमरदास जी यात्री निवास है जी। हाँ बहुत सारे संगत नाल गोदावरी दे उत्थे इकट्ठी होनी बिल्कुल। पिछली का रेता भी नहीं निकल। जी सामने बस्ती नज़र आती है ये काउंठा है, पुराना काउंठा। ये गुरता गद्दी तो बाद वधिया जी है। सामने वाला पुल है बंदा घाट है, इस तो पीछे एक पुल होर है। सवेर सिंह किधर तुरया फिरदा है। निर्मल सिंह भी वीडियो बनाता। हाँ गेट उन्होंने 3-4 खोले मैं पानी 2 पौड़ियां और चढ़ियां नहीं होंदा जे किते सारे गेट खोल लेंगे पानी के साथ पहुंच गए।
ਹਾਂ ਰੁੜੇ ਨਾ ਭੱਜ ਗਏ ਸਾਰੇ ਉਹਨਾਂ ਦੇ ਰੇਤਾ ਵਾਲਿਆਂ ਦੇ ਆਹੋ। ਗੱਤੇ ਗੁੱਤੇ ਵੀ ਐ ਦੱਬਦੇ ਨੇ ਜਿੰਨੇ ਗੱਤੇ ਤਾਂ ਕਰਦਾ ਵੀ ਜਾਣ ਦੀ ਹੁੰਦੀ ਆ ਗਾਗਰ ਕੁੰਡ ਹੁਣ ਦਾ ਨਾ ਅੱਧਾ ਡੁੱਬਿਆ। आया ना जी पानी है नहीं नहीं आया ना ऐतकी जो पिछले साल पानी सीगा जो तख्त इशनान सीगा थोड़ा पानी सीगा उस दिन तख्त इशनान वाले दिन पिछले साल हाँ उस दिन तो जिथे आ सीढ़ियाँ नहीं है जिथे आ बंदे नहीं खड़े दो सीढ़ियाँ इतने तक पानी दिया पिछली बार हाँ जी बरसात करके जी अब पिछले 4-5 दिनों तो लगातार बरसात हो रही है। नगीना नहीं नगीना घाट तो लैके गए उस दिन जल हाँ बाबा निधान सिंह जी एन आर आ सफेद वाली बिल्डिंग कल बरसात हो रही हुई कल जड़ी 3 बजे कल मीह पिया थोड़ा मीह था वो राती जो आप लंगर वरता के आए उस टाइम कितना मीह था नहीं हुण तां बराबर जी है पानी ਜੇ ਵਧਣਾ ਚਾਂਸ ਹੋ ਗਿਆ ਤਾਂ ਪਲਾਨ ਤਾਂ ਫੇਰ ਹੁਣ ਨਹੀਂ ਸਿੱਟ ਵੱਧਦਾ ਹੁਣ ਨਹੀਂ ਵੱਧਦਾ ਬਰਸਾਤ ਵਗੈਰਾ ਮੁੜ ਕੇ ਫੇਰ ਹੋਈ ਤੇ ਰਾਤ ਥੋੜੀ ਹੋਈ ਬਾਬਾ ਜੀ ਬਰਸਾਤ 7 ਤੋਂ ਲੱਗੀ ਹੈ ਨਹੀਂ ਸਿੱਟ ਲੱਗਦਾ ਪਾਣੀ ਵੱਧਦਾ ਦੇਖੋ ਨਾ ਜਿਹੜਾ ਆ ਜਿਹੜੇ ਕੋਟਕਵਾੜ ਆ ਰਿਹਾ ਵੱਧ ਰਿਹਾ ਹਾਂ ਜਦੋਂ ਅਸੀਂ ਸ਼ਾਮੀ ਸੰਸਕਾਰ ਕਰਕੇ ਗਏ ਤਾਂ ਸਾਰਾ ਥੱਲੇ ਹਲੀ ਖਾਲੀ ਕਿਹਦਾ ਸੰਸਕਾਰ ਤੁਹਾਨੂੰ ਨਹੀਂ ਪਤਾ ਲੱਗਾ ਅੱਛਾ ਉਹਦਾ ਚੱਡੇ ਦੇ ਮੁੰਡੇ ਦਾ ਹਾਂਜੀ ਹੋਇਆ ਕਿਆ ਸੇਠ ਉਹ ਹੁਣ ਕੀ ਕਿਸਮਤ ਮਾੜੀ ਖਾਨਦਾਨ ਚ ਕੱਲਾ ਹੀ ਨਾ ਕੋ ਭੈਣ ਨਾ ਕੋ ਭਰਾ ਨਾ ਕੋ ਤਾਇਆ ਨਾ ਕੋ ਚਾਚੇ ਦੇ ਨਾ ਕੋ ਭੂਆ ਦਾ ਐਕਸੀਡੈਂਟ ਹੋਇਆ ਜਾਂ ਕਿਆ ਹੋਇਆ ਐਕਸੀਡੈਂਟ ਤਾਂ ਨਹੀਂ ਕਹਿੰਦੇ ਬਾਬਾ ਜੀ ਉਹਨੂੰ ਹਾਂ ਮਸਤੀ
ਕੁੜੀ ਮਾਲੀ ਵਾਲਿਆਂ ਦੀ ਫਿਰ ਗਏ ਤੂੰ ਨਹੀਂ ਤੇ ਜ਼ਿਆਦਾ ਰੌਲਾ ਪਿਆ ਹੋਣਾ ਫਿਰ ਤਾਂ ਰੌਲਾ ਨਹੀਂ ਨਾ ਪਿਆ ਹੈ ਰੌਲਾ ਨਹੀਂ ਪਿਆ ਪੁਲਿਸ ਵਾਲੇ ਦੀ ਕੁੜੀ ਆ ਪੁਲਿਸ ਆਹੋ। ਵਾਲਿਆਂ ਨੇ ਗੱਲ ਠੱਪ ਕਰ ਦਿੱਤੀ ਹੋਣੀ ਪੁਲਿਸ ਵਾਲੇ ਦੀ ਕੁੜੀ ਆ ਤੇ ਕੁੜੀ ਨੇ ਘਰਦਿਆਂ ਦੇ ਨਕਲ ਦਮ ਕੀਤਾ ਹੈ ਉਹਦਾ ਕਹਿੰਦੇ ਹੋਣੇ ਸਾਡੀ ਚੰਗੀ ਪਲਾਟ ਕਰਾਉਣ ਲਈ ਮਰੀ ਪਈ ਔਰ ਜਦੋਂ ਅਸੀਂ ਪੋਸਟਮਾਰਟਮ ਤੇ ਗਏ ਨਾ ਹੁਣ ਹੈਸਟਰ ਕੋਰਟ ਤੋਂ ਨਾ ਉਹਦੀ ਉਹਨਾਂ ਰਿਕਾਰਡ ਹੈਂ ਰਿਕਾਰਡ ਹੋ ਰਿਹਾ ਨਾ ਉਹ ਮੁਗੱਦਾ ਨਿਮਿਆ ਇੱਧਰ ਦੀ ਮਾਰੋ ਬਾਬਾ ਜੀ ਕਾਗਰ ਕੀ ਬਣਾਈ ਨਾ ਸਾਡੀ ਵੀ ਬਣਾ ਦੇ ਕੋ ਆਪਣੇ ਦਾ ਕਿੱਥੇ ਆ ਗਿਆ ਜੀ ਆਹੋ ਉਹੀ ਤੇ ਹੈ ਤਖਤ ਸੁਨਾਮ ਦਾ ਪਾਣੀ ਬਹੁਤ ਹੈ ਤਖਤ ਸੁਨਾਮ ਸੀਗਾ ਉਦੋਂ ਪਾਣੀ ਬਹੁਤ ਇਹ ਗਾਗਰ ਡੋਂਡਾ ਜੀ ਆਹ ਦੇਖ ਲਓ ਇਹਦੇ ਬਰਾਬਰ ਪਾਣੀ ਚੱਲ ਰਿਹਾ ਬੱਸਾਂ ਚੱਲ ਪਿਆ ਰੋਡ ਤੇ ਸਾਰੀਆਂ ਆਉਂਦੀਆਂ ਨੇ ਬਲੋਲੀ ਤੱਕ ਵੀ ਚਲ ਗਿਆ ਇਹ ਪਿਛਲੇ ਨਾਲੇ ਸਣੀ ਪੱਲਾ ਜਿਹੜਾ ਪੱਲਾ ਹੀ ਆਵਾਂ ਜੇ ਹੋਰ ਥੋੜਾ ਇਦਾਂ ਕਿ ਆਪਣੇ ਨਾਲ ਪਿਛਾਂ ਚੱਲ ਪਵੇ ਹੋਰ ਜਾਣਾ ਪੈਣਾ ਉਹਨਾਂ ਨੂੰ ਰਾਜੂ ਨਾਲ ਚੁਕਾ ਲਓ ਪਲਾਈ ਪਲੂਈ ਜੀ ਉੱਥੋਂ ਬਹੁਤ ਪਲਾਈ ਉੱਥੋਂ ਆਇਆ ਬਾਬਾ ਹਰੀ ਸਿੰਘ ਉੱਥੇ ਹੀ ਚੱਕ ਲਓ ਇਹ ਚੱਲ ਜਾਣਾ ਪਾਣੀ ਦਾ ਗਟਰ ਗੁਟਰ ਸਾਰੇ ਬਰਾਬਰ ਪਹੁੰਚ ਜਾਣ ਡਿਆ ਹੁਣ ਪਾਣੀ ਕਿਉਂ ਇਹ ਪਾਣੀ ਜਦੋਂ ਚੜ ਜਾਂਦੀ ਗਦਾਵਰੀ ਤੇ ਬੈਕ ਮਾਰਦਾ ਗੇਟਾਂ ਨੂੰ ਜਿੰਨੀ ਗੇਟਰ ਲੈਣਾ ਨਾ ਸਾਰਾ ਬੈਕ ਮਾਰਦਾ ਸਾਰੇ ਇਦਾਂ ਹੁੰਦਾ ਬਸ ਕਰੋ ਭਰਾ ਇੱਧਰ ਨੂੰ ਹੀ ਰਹਿ ਓਏ ਤੇਰੇ ਵਰਗਾ ਮਿਲਣਾ ਵੀ ਨਹੀਂ ਆ ਮੁੜ ਕੇ ਵੱਡੇ ਬਾਬੇ ਨੇ ਕਹਿੰਦਾ ਚੰਗਾ ਬੰਦਾ ਤੁਸੀਂ ਲੈ ਕੇ ਗਏ ਉਹਨੂੰ ਕਿਤਾਬਰੀ ਚ ਪਹਿਲੇ ਹੀ ਦੇ ਦਿੱਤਾ ਪਰਵਾਹ ਹੀ ਕਰ ਦਿੱਤਾ ਉਹਨੂੰ ਲੈ ਗਏ ਨਾ ਗੋਦਾਵਰੀ ਦੋ ਨੂੰ ਜੋੜੇ ਨੂੰ ਕੱਲ ਨਹੀਂ ਪਰਸੋਂ ਨਹੀਂ ਗੋਦਾਵਰੀ ਨੇ ਪਰਸੋਂ ਉਹ ਕੱਲ ਤੁਹਾਡੇ ਉਹ ਆਸ ਨਾਲ ਆਈ ਉਹ ਆਸ ਨਾਲ ਇੱਧਰ ਨੂੰ ਪਹਾੜ ਬਣਾ ਇੱਧਰ ਨੂੰ ਹੋਰ ਫਰੰਟ ਕੈਮਰਾ ਚੱਲ ਕਰਦਾ ਆਪਣਾ ਜਦੋਂ ਜਾਂਦਾ ਸੈਟ ਲਾਉਣਾ ਹੈ ਗਾਂ ਜਾ ਕੇ ਮਾਰ ਕਰਦੀ ਆ ਆਂਧਰਾ ਚ ਬਹੁਤ ਉਧਰ ਜ਼ਿਆਦਾ ਨੁਕਸਾਨ ਕਰਦੇ ਬਹੁਤ ਜ਼ਿਆਦਾ ਇੱਧਰ ਡੂੰਗੀ ਆ ਨਾ ਉੱਧਰ ਡੂੰਗੀ ਨਹੀਂ ਹੈਗੀ ਉਧਰ ਪੱਧਰ ਹੈ ਉਹ ਤੁਰਿਆ ਜਾਂਦਾ ਪਾਣੀ ਖੇਤਾਂ ਖੂਤਾਂ ਝੋਨਾ ਝਾਨਾ ਸਭ ਡੋਬਤਾ ਹੋਣਾ ਉਧਰ ਆ ਦੇ ਨਾ ਉਹ ਨਾਲ ਤਾਂ ਹੈ ਗਦਾਵਰੀ ਜੋ ਉਹਦੇ ਤਾਂ ਘਰ ਬਣਾਉਣ ਵਾਲੇ ਨੇ ਕਿਹੜਾ ਕੋਈ ਕਸਰ ਛੱਡੀ ਹੋਊ ਉਦੋਂ ਜਦੋਂ 6 ਚ ਆਇਆ ਤਾਂ ਸਾਰਾ ਇੱਧਰ ਪਾਣੀ ਸਭ ਡੁੱਬ ਗਿਆ 5 ਚ ਆਇਆ ਉਦੋਂ ਵੀ ਉਦੋਂ ਵੀ ਡੁੱਬ ਗਿਆ ਹੀ ਸਾਰਾ ਆ ਗਰੋਏ ਆ ਸਾਰੇ ਇੱਧਰ ਪਾਣੀ ਦੇਦਾ ਆ ਰੁੱਖ ਰੱਖ ਤੇ ਕੋਈ ਨਹੀਂ ਲੱਭਦਾ ਪਾਣੀ ਵੀ ਜਿੱਦਾਂ ਹਾੜਾ ਆ ਗਿਆ ਕੋਈ ਇੱਧਰ ਹੀ ਆ ਗਿਆ ਸਮੁੰਦਰ ਟੁੱਟ ਗਿਆ ਆਵੇ ਫੁੱਲ ਉੱਚੇ ਹੋ ਗਏ ਨੀਵੇਂ ਸੀਗੇ ਨੀਵੇਂ ਸੀ ਕਿਹੜੇ ਇਹ ਨਹੀਂ ਇਹ ਤਾਂ ਨਵੇਂ ਪੁਲ ਬਣੇ ਆ ਇਹ ਬਾਅਦ ਚ ਬਣੇ ਸਭ ਜਿਹੜਾ ਪਹਿਲਾ ਪੁਲ ਉਹ ਹੈ ਉਹ ਬਾਜੇ ਗਾਉਂ ਵਾਲਾ ਪੁਲ ਬਸ ਇੱਕੋ ਹੀ ਪੁਲ ਬਸ ਉਹੀ ਸੀਗਾ ਇੱਕ ਪੁਲ ਨੌ ਘਾਟ ਪੁਲ ਆਹ ਪੁਰਾਣਾ ਪੁਲ ਕਹਿੰਦੇ ਇਹਨੂੰ ਜਾਂ ਨੌ ਘਾਟ ਦਾ ਪੁਲ ਉਹਦੇ 4 6 7 ਹੋ ਗਏ ਹੁਣ 7 ਪੁਲ ਹੈ ਹੁਣ 2 7 ਹੈ ਨਹੀਂ ਮੈਂ 5 6 ਹਾਂ ਇੱਕੋ ਪਰੇ ਅਮਦੋਰੇ ਵਾਲਾ 7 ਪੁਲ ਬਣ ਕੇ ਕਿਤੇ ਕੋਈ ਹੁੰਦਾ ਦੋ ਪੁਲ ਦੇ ਨੇ ਇੱਕ ਅਮਦੂਰੇ ਵਾਲਾ ਇੱਕ ਨੌ ਘਾਟ ਵਾਲਾ ਕੋਈ ਪੁਲ ਨਹੀਂ ਆਣਾ ਹੁੰਦਾ ਸਭ ਉੱਪਰ ਦੀ ਆਉਂਦਾ ਦੇਖੋ ਬਾਜੇ ਕੋਲ ਬਾਜੇ ਗਾਉਂ ਸਾਰੀਆਂ ਆਉਂਦਾ ਇੱਧਰ ਦੀ ਕੋਈ ਨਹੀਂ
ਇਲਾਕਾ ਦੇ ਕਈ ਹੈ ਨਹੀਂ ਇੱਧਰ ਤਾਂ ਕੋਈ ਵੀ ਨਾ ਕੋਈ ਵਸਦਾ ਹੀ ਦਾਦਾ ਬਾਬਾ ਮਾਤਾ ਇੱਥੇ ਬਣਦਾ ਹੈਗਾ ਕਿਹੜਾ ਹਾਂ ਇੱਥੇ ਬਣਦਾ ਹੈਗਾ ਅੱਛਾ ਆਹ ਵਾਲਾ ਫਿਰ ਤਾਂ ਉਹ ਨਜ਼ਾਰਾ ਸੀਗਾ ਯਾਰ ਕਹਿੰਦਾ ਆਪਾਂ ਨੂੰ ਤੰਗੀ ਸੀ ਨਾ ਹਾਂ ਤੇ ਗੁਰਦੁਆਰੇ ਵਿਚਕਾਰ ਉਹ ਦੋਨੋਂ ਪਾਸੇ ਉਹ ਵੀ ਇੱਥੇ ਬਣਦਾ ਉਦੋਂ ਨਹੀਂ ਬਾਬੇ ਮੰਤ ਨੇ ਕਿਹਾ ਇੰਨਾ ਇਹ ਨਹੀਂ ਬਣਦਾ ਆ ਆਪਣੇ ਰਾਗੀ ਰਾਗੇ ਵੀ ਨਾਲੇ ਕਿਆ ਟ੍ਰੈਫਿਕ ਚੱਲਦਾ ਰਹਿਣਾ ਦਿੱਕਤ ਬਹੁਤ ਹੈ ਆਪਣਾ ਦੋਨੋਂ ਪਾਸੇ ਗੁਰਦੁਆਰਾ ਨਾ ਇੱਧਰ ਵੀ ਹੈ ਉੱਧਰ ਵੀ ਹੈ ਬਹੁਤ ਦਿੱਕਤਾਂ ਨਹੀਂ ਵੀ ਰੋਡ ਚੌੜਾ ਹੋਣਾ ਸੀ ਫਿਰ ਕੱਲ ਨੂੰ ਕਹਿਣਾ ਆ ਹਟਾਓ ਹੁਣ ਤੁਸੀਂ ਸਾਨੂੰ ਰੋਡ ਚੌੜਾ ਕਰਨਾ ਬੜੇ ਪਾਉਣੇ ਹੁਣ ਟੁੱਟੀ ਲਾਈਨ ਰਵੀ ਦਾ ਚੀਮੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੇਵ ਹੈ ਕਰੋਨਾ ਰੁੜ ਗਿਆ ਹੁਣ ਕਰੋਨਾ ਖਾਂਦੀ ਹੈ ਕਰਦੀ ਆ ਗੰਦ ਵੀ ਬੜਾ ਜਦਾ ਹੁਣ ਰੇਤਾ ਨਵਾਂ ਫਰੈਸ਼ ਬਾਰਿਸ਼ ਤਾਂ ਫੇਰ ਆਉਣ ਵਾਲੀ ਹੈ ਆ ਬਾਬਾ ਗੱਡੀ ਤੇ ਬੈਠਾ ਪਰੇਸ਼ਾਨ ਲੈ ਲੋ ਯਾਰ ਆਹੋ ਉਹਨੇ ਪਾਈ ਨਾ ਵੀਡੀਓ ਕਹਿੰਦੇ ਬਿਲਕੁਲ ਅੱਜ ਉਹਨੇ ਪਾਈ ਹੈ ਵੀਡੀਓ ਬਣਾ ਕੇ ਲਾਈਵ ਜਿਆਦਾ ਨਾ ਪਛਾਣ ਨੂੰ ਚੱਲ ਜਾਈਏ ਹੈ ਨਹੀਂ ਆ ਦੇਖ ਇੱਥੇ ਉਹ ਗਾਗਰ ਪਰ ਖੜਿਆ ਨਾ ਉਹ ਦੇਖੋ ਉਹ ਵੀ ਡੁੱਬਿਆ ਪਿਆ ਆਹੋ ਫੋਟੋ ਖਿੱਚਣ ਚਲੋ ਹੁਣ ਚਲੀਏ ਅੱਛਾ ਤੇ ਨਾ ਆਹੋ ਪ੍ਰਸ਼ਾਦ ਬਣਾਉਣ ਵਾਲਾ ਨਹੀਂ ਲੱਭਣ ਡਿਆ ਤੂੰ ਗੁੱਲਾ ਪ੍ਰਸ਼ਾਦ ਲੱਭੀ ਕਿਉਂ ਪ੍ਰਸ਼ਾਦ ਹੈ ਨਹੀਂ ਰਹਿ ਗਿਆ ਥੋੜਾ ਕਿੰਨਾ ਕੁ ਥੋੜਾ ਹੈਗੀਆਂ 5-6 ਬੋਰੀਆਂ ਰਹਿ ਗਈਆਂ ਕੋਈ ਨਹੀਂ ਭਰ ਲੈਂਦੇ ਇਹ ਚ ਕਿਆ ਹੈਗਾ ਉਹਦਾ ਪਤਾ ਨਹੀਂ ਹੋਣਾ ਕਿ ਨਹੀਂ ਨਹੀਂ ਤਾਂ ਭਰ ਲਵਾਂ ਪ੍ਰਸ਼ਾਦ ਬਾਬੇ ਨੂੰ ਪੁੱਛ ਲੈਂਦੇ ਅੱਜ ਨਹੀਂ ਹੱਲੇ ਤਾਂ ਹੈਗਾ ਬਾਬਾ ਜੀ ਚੱਲ ਜਾਣਾ ਆਏ ਪੁੱਛਿਆ ਹੀ ਕਿੰਨੀਆਂ ਕੁ ਬੋਰੀਆਂ 6 ਕੁ ਬੋਰੀਆਂ ਸੀਗੀਆਂ 5-6 ਬੋਰੀਆਂ ਪ੍ਰਸ਼ਾਦ ਦੀ ਨਹੀਂ ਗੱਲ ਹੈਗੀ ਪ੍ਰਸ਼ਾਦ ਭਰ ਲਵਾਂਗੇ ਮਸ਼ੀਨ ਲਈ ਬੰਦਾ ਲੱਭਦਾ ਪਿਆ ਕਹਿੰਦੇ ਕਾਰੀਗਰ ਬੰਦਾ ਚਾਹੀਦਾ ਮਿਸਤਰੀ ਬੰਦਾ ਚਾਹੀਦਾ ਬਾਬਾ ਹੀ ਕਹਿੰਦੇ ਨਹੀਂ ਬਾਬਾ ਵੀ ਠੀਕ ਕਹਿੰਦੇ ਆ ਨਾ ਹਾਂ ਕਹਿੰਦੇ ਮਸ਼ੀਨ ਵਿੱਚ ਫਸ ਜਾਂਦੀ ਆ ਉਹ ਵਿੱਚ ਉਹਨੇ ਨਹੀਂ ਤਾਂ ਉਹ ਰੋਲ ਦੇ ਰੋਲ ਹੀ ਖਰਾਬ ਕਰ ਸੱਟਣੇ ਆ ਸਾਰੇ ਇਹ ਤਾਂ ਬੰਦਾ ਸਿੱਖ ਲੈਂਦਾ ਕਿ ਹੁਣ ਕੋਈ ਬੰਦਾ ਤਾਂ ਹੁਣ ਕੋਈ ਵੀ ਕੰਮ ਕਰੇਗਾ